ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਗੁਰਪ੍ਰੀਤ ਸਿੰਘ ਲੱਕੀ ਐਸਟਰ ਆਫ ਚੜ੍ਹਦੀ ਕਲਾ ਐਂਡ ਅਕਾਲ ਗਾਰਡੀਅਨ ਨਿਊਜ਼ਪੇਪਰਸ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦੇ ਨਾਲ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੁੰਦੇ ਆ। ਜਿਸ ਤੋਂ ਤੁਸੀਂ ਜਾਣਦੇ, ਪਿਛਲੀ ਵਾਰੀ ਤੁਹਾਡਾ ਸਾਡਾ ਹੱਕ मूवी के बारे गलबात की सी। उस वेले ये मूवी इंडिया दे विच रिलीज़ नहीं हुई सी, इसनूं बैन किया गया सी। हुण बड़ी खुशी वाली गल है कि ये मूवी पंजाब दे विच भी रिलीज़ हो गई है। ਅਸੀਂ चाहते हैं कि तुसीं सानूं दसो कि ये मूवी लोगों ने कितनी पसंद की ते इसदा रिस्पॉन्स की मिलिया, की फीडबैक मिलिया इस मूवी का। जो ये मूवी है जी पंजाब दे विच 10 मई ਨੂੰ ਰਿਲੀਜ਼ ਹੋਈ ਹੈ। ਪੰਜਾਬ ਦੇ ਜਿਹੜੇ ਬਹੁਤ ਵੱਡੇ ਵੱਡੇ ਮਲਟੀਪਲੈਕਸ ਥੀਏਟਰ ਸੀਗੇ ਜੀ। ਹਾਲਾਂਕਿ ਕਈ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਇਕੱਲੇ ਸਿਨੇਮਾ ਘਰ ਸੀਗੇ, ਉਹਨਾਂ ਦੇ ਉੱਤੇ ਮਾਲਕਾਂ ਦੇ ਉੱਤੇ ਦਬਾਅ ਪਾਇਆ ਗਿਆ ਜੀ, ਸਥਾਨਕ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ, ਕਿ ਮੂਵੀ ਨਾ ਲਾਈ ਜਾਵੇ। ਜਿਹੜੇ ਵੱਡੇ ਮਲਟੀਪਲੈਕਸ ਸੀਗੇ, ਚਾਹੇ ਉਹ ਬਠਿੰਡਾ ਸੀ, ਜਲੰਧਰ, ਲੁਧਿਆਣਾ ਜਾਂ ਫਿਰੋਜ਼ਪੁਰ, ਫਰੀਦਕੋਟ, ਕਿਤੇ ਵੀ ਸੀ, ਉੱਥੇ ਲੱਗੀ ਹੈ, ਚੰਡੀਗੜ੍ਹ ਦੇ ਵਿੱਚ ਵੀ, ਤੇ ਬਹੁਤ ਵਧੀਆ ਰਿਸਪੌਂਸ ਆਇਆ। ਤੇ ਇਸ ਰਿਸਪੌਂਸ ਦਾ ਤੁਸੀਂ ਐਗਜ਼ਾਮਪਲ ਇੱਥੋਂ ਲੈ ਸਕਦੇ ਹੋ ਕਿ ਉਸ ਤੋਂ ਅਗਲੇ ਹੀ ਦਿਨ ਹਿੰਦੁਸਤਾਨ ਟਾਈਮਜ਼ ਨੇ ਇੱਕ ਰਿਪੋਰਟਿੰਗ ਛਾਪੀ ਸੀਗੀ ਇਹਦੇ ਬਾਰੇ, ਤੇ ਉਹਦੇ ਵਿੱਚ ਉਹਨਾਂ ਨੇ 5 ਸਟੂਡੈਂਟਸ ਦੇ ਜਿਹੜੇ ਹਾਈਲਾਈਟ ਕੀਤੇ ਸੀ ਬਿਆਨ। ਉਹ ਜਿਹੜੇ 5 ਸਟੂਡੈਂਟ ਸੀਗੇ, ਉਹਨਾਂ ਵਿੱਚੋਂ ਕੋਈ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ, ਕੋਈ MBA ਕਰ ਰਿਹਾ ਸੀ, ਜਾਂ ਕੋਈ ਹੋਰ ਕਾਲਜ ਜਾ ਰਿਹਾ ਸੀ। ਤੇ ਉਹ 5 ਹੀ ਵਿਦਿਆਰਥੀਆਂ ਦੇ ਜਿਹੜੇ ਬਿਆਨ ਸੀ, ਉਹਨਾਂ ਵਿੱਚ ਉਹਨਾਂ ਨੇ ਕਿਹਾ ਵੀ ਇਹ ਮੂਵੀ ਸਾਨੂੰ ਬਹੁਤ ਪਸੰਦ ਆਈ ਆ। ਸਾਨੂੰ ਇਹ ਪਤਾ ਨਹੀਂ ਸੀਗਾ ਕਿ ਇਹੋ ਜਿਹਾ ਕੁਛ ਜਿਹੜਾ ਪਿਛਲੇ 20 ਸਾਲਾਂ ਦੇ ਵਿੱਚ ਹੋਇਆ, ਤੇ ਇਹੋ ਜਿਹੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਤਾਂ ਕਿ ਜਿਹੜਾ ਪੰਜਾਬ ਹੈ ਉਹਦੀ ਜਿਹੜੀ ਰੀਅਲ ਹਿਸਟਰੀ ਆ ਉਹ ਇਸ ਵੇਲੇ ਨੌਜਵਾਨ ਪੀੜ੍ਹੀ ਨੂੰ ਸਮਝ ਲੱਗ ਸਕੇ, ਕਿਉਂਕਿ ਇਸ ਵੇਲੇ ਫਿਲਮਾਂ ਸਭ ਤੋਂ ਵਧੀਆ ਸਾਧਨ ਹੈਗੀਆਂ ਜਿਹੜੀਆਂ ਕਿ ਨਵੀਂ ਪੀੜ੍ਹੀ ਨੂੰ ਦੱਸ ਸਕਦੇ ਆ ਜੀ। ਓਵਰਆਲ ਜਿਹੜਾ ਰਿਸਪੌਂਸ ਸੀਗਾ ਉਹ ਬਹੁਤ ਵਧੀਆ ਰਿਹਾ। ਤੇ ਦੂਜੀ ਗੱਲ ਜਿੱਥੋਂ ਤੱਕ ਇਹ ਸੀਗੀ ਕਿ ਪਹਿਲਾਂ ਕੁਛ ਜਿਹੜੀਆਂ ਕੱਟੜਪੰਥੀ ਹਿੰਦੂ ਜਥੇਬੰਦੀਆਂ, ਉਹਨਾਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸੀ, ਤੇ ਮੁੜ ਕੇ ਉਹਨਾਂ ਹੀ ਜਥੇਬੰਦੀਆਂ ਦੇ ਬਿਆਨ ਪੜ੍ਹਨ ਨੂੰ ਮਿਲੇ ਭਾਰਤ ਦੀਆਂ ਅਖਬਾਰਾਂ ਦੇ ਵਿੱਚ ਕਿ ਇਸ ਫਿਲਮ ਦੇ ਵਿੱਚ ਕੁਛ ਵੀ ਇਤਰਾਜ਼ਯੋਗ ਨਹੀਂ ਹੈ। ਤੋ ਇਸ ਤੋਂ ਬਾਅਦ ਸਾਰੀ ਜਿਹੜੀ ਸਥਿਤੀ ਸਾਫ਼ ਹੋ ਗਈ ਜੀ। ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਫਿਲਮ ਲੱਗੀ ਆ, ਪਹਿਲੇ 2-3 ਦਿਨ ਪੂਰੇ ਹਾਊਸਫੁੱਲ ਰਹੇ ਆ, ਹੁਣ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਹ ਦੇਖਣ ਨੂੰ ਜਾ ਰਹੇ ਆ ਜੀ। ਤੇ ਜਿੱਥੋਂ ਤੱਕ ਪੂਰੀ ਟੀਮ ਦਾ ਸਵਾਲ ਹੈਗਾ, ਤੇ ਕੁਲਜਿੰਦਰ ਸਿੰਘ ਸਿੱਧੂ ਇਸ ਫਿਲਮ ਦੇ ਹੀਰੋ, ਦਿਨੇਸ਼ ਸੂਦ ਪ੍ਰੋਡਿਊਸਰ, ਨੈਕਸਟ ਹਫਤੇ ਉਹ ਜਿਹੜੇ ਨਾਰਥ ਅਮਰੀਕਾ ਦੇ ਦੌਰੇ ਤੇ ਆ ਰਹੇ ਆ ਜੀ। ਤੇ ਫਰਾਈਡੇ ਵੈਨਕੂਵਰ ਪਹੁੰਚਣਗੇ। ਇੱਥੇ 3-4 ਦਿਨ ਰਹਿਣ ਤੋਂ ਬਾਅਦ ਉਹ ਟੋਰਾਂਟੋ ਜਾਣਗੇ, ਤਾਂ ਉਸ ਤੋਂ ਬਾਅਦ ਉਹ ਅਮਰੀਕਾ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਦਰਸ਼ਕਾਂ ਨੂੰ ਤੇ ਜਾਂ ਇਸ ਫਿਲਮ ਨੂੰ ਪਸੰਦ ਕਰਨ ਵਾਲੇ ਜਿਹੜੇ ਉਹਨਾਂ ਦੇ ਫੈਨ ਹੈਗੇ ਆ, ਉਹਨਾਂ ਨਾਲ ਸਾਂਝ ਪਾਉਣਗੇ ਜੀ। ਬਿਲਕੁਲ, ਤੇ ਅਸੀਂ ਚਾਹਾਂਗੇ ਸਾਡੇ TV 84 ਤੇ ਵੀ ਆ ਕੇ ਸਾਰੇ ਦਰਸ਼ਕਾਂ ਦੇ ਨਾਲ ਸਾਂਝ ਪਾਉਣ। ਤੇ ਵੀ ਜੀ ਹੋਰ ਵੀ ਕਾਫੀ ਇੰਡੀਆ 'ਚ ਵਿੱਚ ਘਟਨਾਵਾਂ ਹੋ ਰਹੀਆਂ। ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਮੂਵੀ ਰਿਲੀਜ਼ ਹੋ ਗਈ ਹੈ, ਪਰ ਇਸ ਦੇ ਨਾਲ ਹੋਰ ਵੀ ਕਾਫੀ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ। ਜਿਸ ਤਰ੍ਹਾਂ ਅਸੀਂ ਜਾਣਦੇ ਕਿ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਉਸ ਤੋਂ ਬਾਅਦ ਬੀਬੀ ਨੇ ਜਿਹੜੀ ਬੀਬੀ ਨਿਰਪ੍ਰੀਤ ਕੌਰ ਸੀ, ਉਹਨਾਂ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ। ਤੇ ਬਾਦਲ ਸਰਕਾਰ ਦਾ ਰੋਲ ਕੀ ਹੈ? ਤੇ ਨਿਰਪ੍ਰੀਤ ਕੌਰ ਜਿਹੜੀ ਭੁੱਖ ਹੜਤਾਲ ਤੋੜੀ, ਉਹ ਬੀਬੀ ਕਹਿੰਦੀ ਹੈ ਕਿ ਮੇਰੀ ਭੁੱਖ ਹੜਤਾਲ ਇਹਨਾਂ ਨੇ ਧੱਕੇ ਦੇ ਨਾਲ ਤੋੜਵਾ ਦਿੱਤੀ ਹੈ। ਐਜ਼ ਅ ਜਰਨਲਿਸਟ ਤੁਸੀਂ ਇਹ ਸਭ ਕੁਝ ਕਿਵੇਂ ਵੇਖਦੇ ਹੋ? ਦੇਖੋ, ਇਹ ਸਿੱਖ ਕੌਮ ਦੀ ਤਰਾਸਦੀ ਹੈਗੀ ਹੈ ਕਿ ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਹੁੰਦਾ ਤਾਂ ਉਹਨੂੰ ਜਿਹੜਾ ਤਾਰ ਪੀਟੂ ਕਰਨ ਵਾਲੇ ਪਹਿਲਾਂ ਸਰਗਰਮ ਹੋ ਜਾਂਦੇ ਆ। ਜਦੋਂ ਬੀਬੀ ਨਿਰਪ੍ਰੀਤ ਕੌਰ ਨੇ ਮਰਨ ਵਰਤ ਰੱਖਿਆ, ਭੁੱਖ ਹੜਤਾਲ ਰੱਖੀ ਆ, ਤੇ ਉਸ ਤੋਂ ਬਾਅਦ ਇੱਕ ਲੱਗਾ ਸੀਗਾ ਕਿ ਇੱਕ ਮੂਵਮੈਂਟ ਬਣੂਗੀ ਦਿੱਲੀ ਦੇ ਵਿੱਚ, ਤੇ ਜਿਹੜੀ ਕਿ ਕੁਛ ਨਾ ਕੁਛ ਇਸ ਪਾਸੇ ਇਨਸਾਫ ਲੈਣ ਵੱਲ ਤੁਰੂਗੀ। ਉਸ ਬਾਰੇ ਕਈ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਜਿਹੜਾ ਵਰਤ ਰੱਖਣਾ ਹੈਗਾ ਇਹ ਸਿੱਖ ਧਰਮ ਦੇ ਵਿੱਚ ਵਰਜਿਤ ਹੈ, ਪਰ ਜਿੱਥੇ ਤੱਕ ਮੇਰਾ ਆਪਣਾ ਖਿਆਲ ਆ, ਸਿੱਖੀ ਦੇ ਵਿੱਚ ਵਰਤ ਰੱਖਣਾ ਜਿਹੜਾ ਉਹ ਵਰਜਿਤ ਹੈ, ਮਰਨ ਵਰਤ ਰੱਖਣਾ ਵਰਜਿਤ ਨਹੀਂ ਹੈਗਾ। ਸਾਡੇ ਕੋਲ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੀ ਐਗਜ਼ਾਮਪਲ ਹੈਗੀ ਹੈ, ਜਿਨ੍ਹਾਂ ਨੇ ਇੱਕ ਵਾਰੀ ਅਕਾਲ ਤਖ਼ਤ ਤੇ ਅਰਦਾਸ ਕੀਤੀ, ਉਸ ਤੋਂ ਬਾਅਦ ਆਪਣੇ ਵਚਨਾਂ ਦੇ ਉੱਤੇ ਪੂਰੇ ਉਤਰਨ, ਸ਼ਹਾਦਤ ਦਿੱਤੀ ਤੇ ਵਾਪਸ ਨਹੀਂ ਆਏ। ਤੇ ਬੀਬੀ ਨਿਰਪ੍ਰੀਤ ਕੌਰ ਨੇ ਜਦੋਂ ਰੱਖਿਆ ਸੀ ਆਪਣਾ ਮਰਨ ਵਰਤ, ਉਦੋਂ ਵੀ ਲੱਗਦਾ ਸੀ ਕਿ ਹੁਣ ਕੁਛ ਨਾ ਕੁਛ ਲੋਕਾਂ ਦਾ ਜਿਹੜਾ ਧਿਆਨ ਹੈਗਾ ਖਿੱਚਿਆ ਜਾਊਗਾ, ਕਿਉਂਕਿ ਮੀਡੀਆ ਨੇ ਬੇਸ਼ੱਕ ਉਨੀ ਕਵਰੇਜ ਨਹੀਂ ਦਿੱਤੀ ਜਿੰਨਾ ਕਿ ਬਣਦੀ ਸੀ, ਪਰ ਫਿਰ ਵੀ ਕੁਛ ਮੀਡੀਆ ਨੇ ਇਹਨੂੰ ਕਵਰ ਕੀਤਾ ਸੀ। ਉਸ ਤੋਂ ਬਾਅਦ ਜਿਵੇਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵਿੱਚ ਹੋ ਕੇ ਬਾਦਲਾਂ ਦੀ ਪਿੱਠ ਥਾਪੜਦਿਆਂ ਇਹ ਵਰਤ ਤੜਾਇਆ, ਉਸ ਤੋਂ ਸਾਰੇ ਹੈਰਾਨ ਰਹਿ ਗਏ। ਬਹੁਤ ਸਾਰੇ ਲੋਕਾਂ ਨੇ ਉਹ ਵੀਡੀਓ ਦੇਖੀ ਹੈ ਜਿਸ ਦੇ ਵਿੱਚ ਜਦੋਂ ਬੀਬੀ ਨਿਰਪ੍ਰੀਤ ਕੌਰ ਨੂੰ ਜੂਸ ਪਿਲਾ ਕੇ ਤੇ ਉੱਥੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਸ਼ਣ ਦੇ ਰਹੇ ਸੀ, ਤਾਂ ਉਹਨਾਂ ਦੇ ਭਾਸ਼ਣ ਦੇ ਮੂਹਰੇ ਹੀ ਕੁਝ ਜਿਹੜੀਆਂ ਬੀਬੀਆਂ ਸੀਗੀਆਂ ਹੋਰ ਜਿਹੜੀਆਂ ਕਤਲੇਆਮ ਪੀੜਤ ਪਿਛਲੇ ਲੰਮੇ ਸਮੇਂ ਤੋਂ ਇਨਸਾਫ ਦੀ ਭਾਲ ਦੇ ਵਿੱਚ, ਉਹਨਾਂ ਨੇ ਬਹੁਤ ਜਿਹੜੀ ਕਿ ਸਰਕਾਰ ਦਾ ਸਿਆਪਾ ਕੀਤਾ ਕਿ ਤੁਸੀਂ ਇਹ ਸਾਡੇ ਨਾਲ ਧੱਕਾ ਕਿਉਂ ਕਰ ਰਹੇ ਹੋ। ਜਦੋਂ ਵੀ ਸਾਨੂੰ ਕੋਈ ਇਨਸਾਫ ਦੀ ਲੱਗਦਾ ਕੋਈ ਕਿਰਨਾਸ ਦਿਖਾਈ ਦਿੰਦੀ ਹੈ ਤਾਂ ਉਸੇ ਵੇਲੇ ਆ ਕੇ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ ਉਹ ਇਸ ਸੰਘਰਸ਼ ਨੂੰ ਤਾਰ ਪੀਟੋ ਕਰ ਦਿੰਦੇ ਆ। ਸੋ ਇਸ ਕਰਕੇ ਮੈਨੂੰ ਇਹ ਲੱਗਿਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਜੋ ਇਹ ਕਾਰਵਾਈ ਕੀਤੀ ਹੈ ਇਹ
ਸਿੱਖ ਸੰਘਰਸ਼ ਨੂੰ ਜਾਂ ਜਿਹੜਾ ਆਪਣੇ ਇਨਸਾਫ ਦਾ ਸੰਘਰਸ਼ ਹੈਗਾ ਉਹਨੂੰ ਬਲ ਦੇਣ ਲਈ ਨਹੀਂ ਬਲਕਿ ਉਹਨੂੰ ਕਮਜ਼ੋਰ ਕਰਨ ਲਈ ਕੀਤੀ ਹੈ, ਤੇ ਇਸ ਕਰਕੇ ਉਹਨਾਂ ਦੀ ਬਹੁਤ ਨਿਖੇਧੀ ਹੋਈ ਹੈ ਜੀ। ਜੀ ਜੀ। ਤੇ ਜਿਸ ਤਰ੍ਹਾਂ ਇੱਕ ਹੋਰ ਕੇਸ ਸਾਹਮਣੇ ਆਇਆ ਕਿ ਪਿਆਰਾ ਸਿੰਘ ਪਨਿਆਰਾ, ਸਾਡੇ ਜਿਹਨਾਂ ਨੇ ਗੁਰੂਆਂ ਦੇ ਸਰੂਪਾਂ ਨੂੰ ਸਾੜਿਆ ਸੀ, ਉਹਨਾਂ ਚੇਲਿਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਸਾੜਿਆ ਸੀ, ਉਹਨਾਂ ਨੂੰ ਸਿਰਫ 3 ਸਾਲ ਦੀ ਸਜ਼ਾ ਮਿਲੀ, ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਹੋ ਗਈ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਬਾਰੇ ਵੀ ਬਹੁਤ ਹੈਰਾਨੀਜਨਕ ਫੈਸਲਾ ਹੋਇਆ ਜੀ। ਹਾਂਜੀ। ਕਿਉਂਕਿ ਇੱਕ ਪਾਸੇ ਤਾਂ ਉਸਨੂੰ ਜੱਜ ਸਿਕਿਉਰਿਟੀ ਦਿੱਤੀ ਹੋਈ ਹੈ ਸਰਕਾਰ ਨੇ ਜੀ, ਤੇ ਦੂਜੇ ਪਾਸੇ ਉਹਨੂੰ ਇਸ ਅਹਿਮ ਕੇਸ ਦੇ ਵਿੱਚ ਬਿਲਕੁਲ ਵੀ ਜਿਹੜੀ ਨਿਗੂਣੀ ਜਿਹੀ ਸਜ਼ਾ ਦਿੱਤੀ ਗਈ 3 ਸਾਲ ਦੀ ਜੀ, ਤੇ ਉਹ ਵੀ ਉਸਨੂੰ ਨਾਲ ਹੀ ਜ਼ਮਾਨਤ ਦੇ ਕੇ ਮੌਕੇ ਤੇ ਹੀ ਰਿਹਾ ਕਰ ਦਿੱਤਾ ਗਿਆ। ਸਿੱਖ ਜਥੇਬੰਦੀਆਂ ਜੋ ਇਹ ਕੇਸ ਲੜ ਰਹੀਆਂ ਸੀ ਉਹਨਾਂ ਨੂੰ ਬਹੁਤ ਆਸ ਸੀਗੀ ਕਿ ਸ਼ਾਇਦ ਜਿਹੜੀ ਅਦਾਲਤ ਹੈਗੀ ਉਹ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਅਜਿਹੇ ਦੋਸ਼ੀ ਨੂੰ ਸਖਤ ਸਜ਼ਾ ਦੇਊਗੀ ਤਾਂ ਕਿ ਕੋਈ ਮੁੜ ਕੇ ਇਹੋ ਜਿਹਾ ਗੁਨਾਹ ਕਰਨ ਦਾ ਸੋਚੇ ਵੀ ਨਾ, ਪਰ ਅਜਿਹਾ ਨਹੀਂ ਹੋਇਆ ਤੇ ਇਸ ਦੇ ਨਾਲ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਇਹ ਗੱਲ ਵਾਰ-ਵਾਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਸਿੱਖਾਂ ਦੇ ਲਈ ਭਾਰਤ ਵਿੱਚੋਂ ਇਨਸਾਫ ਪ੍ਰਾਪਤ ਕਰਨਾ ਬਹੁਤ ਔਖਾ ਹੋ ਗਿਆ ਜੀ। ਤੇ ਦੂਸਰੇ ਪਾਸੇ ਜੋ ਜਾਣ ਕਿ 20ਵੀਂ ਸਦੀ ਦੇ ਸਾਡੇ ਜਿਹੜੇ ਗੁਰੂ ਸੀ, ਸਾਡੇ ਬਾਬਾ ਸੰਤ ਭਿੰਡਰਾਂਵਾਲੇ ਸੀ, ਉਹਨਾਂ ਦੀ ਯਾਦਗਾਰ ਬਣਾਈ ਗਈ ਸੀ ਹਰਿਮੰਦਰ ਸਾਹਿਬ ਦੇ ਵਿੱਚ, ਉਹ ਵੀ ਵਿਵਾਦਾਂ ਦੇ ਘੇਰੇ ਵਿੱਚ ਘਿਰੀ ਹੋਈ ਹੈ। ਇਸ ਬਾਰੇ ਤੁਹਾਡੇ ਕੀ ਖਿਆਲ ਨੇ? ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੰਤਾਂ ਦੀ ਤਸਵੀਰ ਵਾਲੀ ਘੜੀ ਜਿਹੜੀ ਆ ਉਤਾਰ ਕੇ ਲਿਆਏ ਆ ਜਾਂ ਇਹ ਰੌਲਾ ਪਿਆ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਹ ਉਹੀ ਸ਼੍ਰੋਮਣੀ ਕਮੇਟੀ ਆ ਜਿਨ੍ਹਾਂ ਨੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਜੀ, ਤੇ ਜਾਂ ਤਾਂ ਉਹ ਇਹ ਐਲਾਨ ਕਰਨ ਵੇਲੇ ਗਲਤ ਸੀਗੀ ਤੇ ਜਾਂ ਫਿਰ ਹੁਣ ਗਲਤ ਹੈਗੇ ਆ ਕਿ ਉਹ ਦਮਦਮੀ ਟਕਸਾਲ ਦੇ ਨਾਲ ਆਟਾ ਲਾ ਕੇ ਤੇ ਜਿਹੜਾ ਹੈਗਾ ਇਹ ਨਾਂ ਜਾਂ ਇਹ ਉਹਨਾਂ ਦੀਆਂ ਤਸਵੀਰਾਂ ਲਹਾਉਣ ਦੀ ਜਿਹੜੀ ਕਾਰਵਾਈ ਦੇ ਵਿੱਚ ਸ਼ਾਮਲ ਹੈਗੇ ਆ। ਇਹ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਕੰਟਰਾਡਿਕਟ ਕਰ ਰਹੇ ਹੈਗੇ। ਤੇ ਜਿੱਥੋਂ ਤੱਕ ਮੇਰਾ ਨਿੱਜੀ ਵਿਚਾਰ ਹੈ, ਸੰਗਤਾਂ ਦਾ ਪ੍ਰੈਸ਼ਰ ਬਹੁਤ ਆ, ਪੰਥ ਦਾ ਪ੍ਰੈਸ਼ਰ ਬਹੁਤ, ਉਹਨਾਂ ਦੇ ਲਈ ਇਹ ਬਹੁਤ ਔਖਾ ਹੋ ਜਾਣਾ ਉਹਨਾਂ ਦਾ ਨਾਂ ਹਟਾਉਣਾ ਉੱਥੋਂ। ਦਰਅਸਲ ਇਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਾਰਵਾਈ ਹੈਗੀ ਆ। ਅਕਸਰ ਇਹੀ ਹੁੰਦਾ ਕਿ ਥੋੜਾ ਬਹੁਤਾ ਰੌਲਾ ਪੈ ਕੇ ਜਿਹੜੇ ਲੋਕ ਚੁੱਪ ਕਰ ਜਾਂਦੇ ਆ, ਚਾਹੇ ਉਹ ਸਾਡੇ ਸਿੱਖ ਜਥੇਬੰਦੀਆਂ ਹੋਣ ਤੇ ਚਾਹੇ ਜਿਹੜੀਆਂ ਹਿੰਦੂ ਜਥੇਬੰਦੀਆਂ ਹੋਣ। ਤੇ ਮਾਮਲਾ ਲੰਮਾ ਪਾ ਦਿੱਤਾ ਗਿਆ। ਹੁਣ ਜੂਨ ਦੇ ਵਿੱਚ ਫੈਸਲਾ ਹੋਊਗਾ ਤੇ ਜੂਨ ਦੇ ਵਿੱਚ ਕਿਉਂਕਿ ਸਭ ਸਾਰੇ ਜਾਣਦੇ ਆ ਕਿ ਜੂਨ 84 ਦੀ ਜਿਹੜੀ ਸਾਕਾ ਨੀਲਾਕਾਰਾਂ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ, ਇਸ ਵਾਰੀ ਉਹ 30ਵੀਂ ਵਰ੍ਹੇਗੰਢ ਆ ਤੇ ਉਸ ਵੇਲੇ ਹੋਰ ਹੀ ਮਾਹੌਲ ਹੋਣਾ। ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਉਹ ਸੰਤਾਂ ਦੀ ਜਿਹੜਾ ਨਾਂ ਹੈਗਾ ਆ ਉੱਥੋਂ ਲਾਉਣ ਦਾ ਹੀਆ ਕਰੇਗੀ ਜੀ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਸਾਰੇ ਪਾਸੇ ਰੌਲਾ ਪਾ ਕੇ ਚੁੱਪ ਕਰ ਜਾਂਦੇ, ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪ੍ਰੋਫੈਸਰ ਭੁੱਲਰ ਜੀ ਦਾ ਜੋ ਕੇਸ ਦੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਅਸੀਂ ਬੜੇ ਸਾਰੇ ਪ੍ਰੋਟੈਸਟ ਕੀਤੇ, ਪਰ ਹੁਣ ਸਾਰੀ ਮੈਨੂੰ ਲੱਗਦਾ ਕਿ ਸਿੱਖ ਕੌਮ ਵੀ ਉਹਨਾਂ ਨੂੰ ਭੁੱਲ ਗਈ ਹੈ। ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਚੁੱਪ ਚੁਪੀਤੇ ਇੰਡੀਆ ਦੀ ਸਰਕਾਰ ਇਸ ਵੇਲੇ ਉਹਨਾਂ ਨੂੰ ਫਾਂਸੀ ਦੇ ਸਕਦੀ ਹੈ? ਐਸਾ ਹੈਗਾ ਜੀ, ਜਿਹੜੀ ਇੰਡੀਆ ਸਰਕਾਰ ਹੈਗੀ ਆ ਉਹ ਮੂਹਰੇ 2014 ਦੀਆਂ ਇਲੈਕਸ਼ਨਾਂ ਦੀ ਤਿਆਰੀ ਕਰ ਰਹੀ ਹੈ, ਚਾਹੇ ਉਹ ਕਾਂਗਰਸ ਸਰਕਾਰ ਹੈਗੀ ਆ ਚਾਹੇ ਮੁੱਖ ਵਿਰੋਧੀ ਧਿਰ ਭਾਜਪਾ ਹੈਗੀ ਆ। ਮੇਰਾ ਆਪਣਾ ਨਿੱਜੀ ਵਿਚਾਰ ਇਹ ਹੈਗਾ ਕਿ ਉਹਨਾਂ ਨੇ ਇਹ ਦੇਖਣਾ ਕਿ ਸਾਨੂੰ ਨੂੰ ਫਾਂਸੀ ਦਿੱਤਿਆਂ ਦੇ ਵੋਟਾਂ ਜ਼ਿਆਦਾ ਮਿਲਦੀਆਂ ਜਾਂ ਉਸਨੂੰ ਫਾਂਸੀ ਦੀ ਸਜ਼ਾ ਮਾਫ ਕੀਤੇ ਤੇ ਮਿਲਦੀਆਂ। ਉਹਨਾਂ ਨੂੰ ਸਿੱਖਾਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਨੀ, ਉਹਨਾਂ ਨੇ ਆਪਣੀਆਂ ਵੋਟਾਂ ਦੀ ਗਿਣਤੀ ਮਿਣਤੀ ਕਰਨੀ ਆ ਤੇ ਜਿਵੇਂ ਵੀ ਉਹਨਾਂ ਨੂੰ ਲੱਗੂਗਾ ਕਿ ਵੋਟਾਂ ਕਿਸ ਤਰੀਕੇ ਵੱਧ ਮਿਲਦੀਆਂ ਤੇ ਉਹੀ ਫੈਸਲਾ ਲੈਣਗੇ। ਜਿੱਥੇ ਤੱਕ ਸਿੱਖਾਂ ਦੀ ਗੱਲ ਹੈਗੀ ਆ, ਇਹ ਬਹੁਤ ਜਲਦੀ ਭੁੱਲਣ ਵਾਲੀ ਕੌਮ ਹੈ ਤੇ ਜਦੋਂ ਕੋਈ ਮਸਲਾ ਆਉਂਦਾ ਤਾਂ ਬਹੁਤ ਗਰਮਜੋਸ਼ੀ ਦਿਖਾਉਂਦੇ ਆ, ਸੜਕਾਂ ਤੇ ਮਾਰਚ ਵੀ ਕੱਢਦੇ ਆ, ਫਖਰਦਾਲਾਂ ਵੀ ਕਰਦੇ ਆ, ਪਰ ਉਸ ਤੋਂ ਬਾਅਦ 10 ਦਿਨਾਂ ਬਾਅਦ ਦੇ ਵਿੱਚ ਹੀ ਸਾਰਾ ਕੁਝ ਭੁੱਲ ਜਾਂਦੇ ਆ ਜਿਵੇਂ ਕਿ ਮਸਲਾ ਹੱਲ ਗਿਆ ਹੋਵੇ। ਪਰ ਹਾਲਾਂਕਿ ਸਾਰਿਆਂ ਨੂੰ ਪਤਾ ਕਿ ਪ੍ਰੋਫੈਸਰ ਭੁੱਲਰ ਨੂੰ ਚਾਹੇ ਫਾਂਸੀ ਲੱਗਦੀ ਹੈ ਚਾਹੇ ਉਹਨਾਂ ਦੀ ਰਿਹਾਈ ਹੁੰਦੀ ਹੈ ਜਾਂ ਕੁਛ, ਉਸ ਤੋਂ ਬਾਅਦ ਭਾਈ ਹਵਾਰਾ, ਭਾਈ ਰਾਜੋਆਣਾ, ਭਾਈ ਭਿਓਰਾ ਜਿਹੜੇ ਹੈਗੇ ਉਸੇ ਯਾਨੀ ਕਿ ਦੌਰ ਵਿੱਚ ਜਾ ਰਹੇ ਹੈਗੇ ਆ। ਪਰ ਉਸ ਬਾਰੇ ਕਿਸੇ ਨੂੰ ਫਿਕਰ ਨਹੀਂ ਹੈਗਾ। ਜਦੋਂ ਕੋਈ ਖੜੇ ਪਰ ਸਿਰ ਦੇ ਉੱਤੇ ਪ੍ਰੋਬਲਮ ਪੈਂਦੀ ਆ ਉਦੋਂ ਫਿਰ ਸਾਰੇ ਜਿਹੜੇ ਲੋਕ ਲਾਮਬੰਦ ਹੁੰਦੇ ਆ, 10-15 ਦਿਨ ਗਰਮ ਹੋ ਕੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਠੰਡੇ ਹੋ ਜਾਂਦੇ ਆ। ਸਾਡੀ ਇਸ ਫਿਤਰਤ ਨੂੰ ਜਿਹੜੀਆਂ ਸਰਕਾਰਾਂ ਬਹੁਤ ਚੰਗੀ ਤਰ੍ਹਾਂ ਜਾਣਦੀਆਂ, ਇਸੇ ਕਰਕੇ ਉਹਨਾਂ ਨੂੰ ਸਾਨੂੰ ਚੰਗੀ ਤਰ੍ਹਾਂ ਕਾਬੂ ਕਰਨਾ ਆਉਂਦਾ ਜੀ। ਜਿਸ ਤਰ੍ਹਾਂ ਕਹਿੰਦੇ ਕਿ ਅਸੀਂ ਸਾਰੇ ਠੰਡੇ ਪੈ ਜਾਂਦੇ ਕਿ ਅਮਰੀਕਾ ਦੀ ਸਰਕਾਰ ਜਾਂ ਅਮਰੀਕਾ ਦੀ ਜਥੇਬੰਦੀਆਂ, ਸਿੱਖ ਜਥੇਬੰਦੀਆਂ ਨੇ ਜਾਂ ਫਿਰ ਮੀਡੀਆ ਕੋਈ ਇਹਨਾਂ ਦੀ ਰਿਹਾਈ ਲਈ ਕੁਛ ਕਰ ਰਿਹਾ ਉੱਥੇ ਇਸ ਵੇਲੇ? ਇਸ ਵੇਲੇ ਜਿਹੜੀ ਕੋਸ਼ਿਸ਼ਾਂ ਤਾਂ ਹੋ ਰਹੀਆਂ ਹੈਗੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ, ਨਿੱਜੀ ਤੌਰ ਦੇ ਉੱਤੇ ਵੀ ਬੰਦਿਆਂ ਵੱਲੋਂ, ਤੇ ਪਰ ਜਿਹੜੀ ਇੱਕ ਕੌਮੀ ਤੌਰ ਤੇ ਸੰਯੁਕਤ ਜਿਹੜੀ ਲਹਿਰ ਚੱਲਣੀ ਚਾਹੀਦੀ ਹੈ, ਇਹੋ ਜਿਹੀ ਲਹਿਰ ਕੋਈ ਨਹੀਂ ਚੱਲ ਰਹੀ। ਜਿਵੇਂ ਕਿ ਪਿੱਛੇ ਜਿਹੇ ਤੁਹਾਨੂੰ ਯਾਦ ਹੋਊਗਾ ਕਿ ਪਹਿਰੇਦਾਰ ਅਖਬਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ। ਉਸ ਮੁਹਿੰਮ ਦੇ ਵਿੱਚ ਲੱਖਾਂ ਲੋਕਾਂ ਨੇ, ਆਲਮੋਸਟ ਮਤਲਬ 80 ਲੱਖ ਦੇ ਕਰੀਬ ਲੋਕਾਂ ਨੇ ਦਸਤਖਤ ਕੀਤੇ ਸੀ ਪਟੀਸ਼ਨ ਦੇ ਉੱਤੇ। ਉਹ ਪਟੀਸ਼ਨ ਜਿਹੜੀ ਕਿ ਸੌਂਪੀ ਹੈਗੀ ਆ ਜਾ ਕੇ, ਪਰ ਜਦੋਂ ਇੱਕ ਸੰਘਰਸ਼ ਇੱਕ ਚਰਮ ਸੀਮਾ ਤੇ ਪੁੱਜ ਜਾਂਦਾ ਉਸ ਤੋਂ ਬਾਅਦ ਉਹਨੂੰ ਕੈਰੀ ਔਨ ਕਰਨਾ ਜਿਹੜਾ ਹੈਗਾ ਉਹ ਲੋਕ ਨਹੀਂ ਚਾਹੁੰਦੇ। ਤੇ ਮੇਰਾ ਖਿਆਲ ਹੈ ਕਈ ਵਾਰ ਤਾਂ ਇਹੀ ਹੁੰਦਾ ਕਿ ਸਾਡੇ ਵਿੱਚ ਜਿਹੜੇ ਸਿੱਖ ਆਗੂ ਹੈਗੇ ਆ ਜਾਂ ਜਿਹੜੇ ਸਾਡੇ ਮੋਹਰੀ ਹੁੰਦੇ ਆ
ਉਹ ਇੱਕ ਏਦਾਂ ਲੱਗਦਾ ਕਿ ਅਸੀਂ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਤੇ ਹੁਣ ਅਸੀਂ ਕੁਝ ਹੋਰ ਕਰਨਾ, ਉਹ ਸੰਘਰਸ਼ ਨੂੰ ਕੈਰੀ ਆਨ ਨਹੀਂ ਕਰਦੇ। ਜੀ ਬਿਲਕੁਲ। ਤੇ ਵੀਰ ਜੀ, ਇਸ ਦੇ ਨਾਲ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਸਾਡਾ ਬਹੁਤ ਸ਼ੁਕਰੀਆ ਕਰਦੇ ਕਿ ਤੁਸੀਂ ਸਾਡੇ ਸ਼ੋਅ ਤੇ ਆਏ ਤੇ ਆਪਣੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ ਤੇ ਅਸੀਂ ਸਾਡੇ ਇਸ ਦੇ ਨਾਲ ਇਜਾਜ਼ਤ ਲੈਂਦੇ ਹਾਂ। ਟਾਈਮ ਨਾਲ ਫਿਰ ਤੋਂ ਬਾਕੀ ਕੇਸਾਂ ਦੇ ਉੱਪਰ ਵੀ ਤੁਹਾਡੇ ਕੋਲ ਅਪਡੇਟਸ ਲਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।